ਅਗਲੀ ਖਬਰ ਵੱਲ ਚਲੀਏ ਜੋ ਅਮਰੀਕਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਨਿਊਜ਼ ਇਮੀਗ੍ਰੇਸ਼ਨ ਬਾਰਡਰ ਨੂੰ ਲੈ ਕੇ ਬਣੀ ਹੋਈ ਹੈਗੀ ਆ। ਕੱਲ ਜਿਹੜਾ ਬਿੱਲ ਸੀ ਬਾਈਪਾਰਟੀਸਨ ਬਿੱਲ ਉਹ ਫੇਲ ਹੋ ਗਿਆ। On this vote, the yeas are 49, the nays are 50. 3/5 of the senators duly chosen and sworn not having voted in the affirmative. The motion is not agreed to. Madam President, The Majority Leader. I move to reconsider the vote whereby cloture was not invoked on the motion to proceed to H.R. 815, and I ask for the yeas and nays. ਹੁਣ ਦੁਬਾਰਾ ਕੀ ਫੇਰ ਚੱਕ ਸ਼ੂਮਰ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਇਜ਼ਰਾਈਲ ਤੇ ਯੂਕਰੇਨ ਦੀ ਜੋ ਏਡ ਪੈਕੇਜ ਹੈਗਾ ਆ ਜਿਸ ਨੂੰ ਯੂਓਪੀ ਨੇ ਬਲੌਕ ਕੀਤਾ ਸੀ ਬਾਰਡਰ ਬਿੱਲ ਦੇ ਨਾਲ ਜੋ ਕੰਬਾਈਨ ਕੀਤਾ ਗਿਆ ਸੀ ਉਸ ਤੋਂ ਬਿਨਾਂ ਇਹ ਜਿਹੜਾ ਪੈਕੇਜ ਬਿੱਲ ਆ ਕਿਸ ਤਰ੍ਹਾਂ ਪਾਸ ਕੀਤਾ ਜਾਵੇ। ਮਿਚ ਮਕੌਨਲ ਜੋ ਬਾਰਡਰ ਬਿੱਲ ਆ ਉਸ ਦੀ ਸਪੋਰਟ ਕਰ ਰਹੇ ਸੀ ਪਰ ਉਹਨਾਂ ਦੀ ਜਿਹੜੀ ਪਾਰਟੀ ਆ ਉਸ ਨੇ ਸਪੋਰਟ ਨਹੀਂ ਕੀਤਾ। ਜੋ 118 ਬਿਲੀਅਨ ਡਾਲਰ ਦਾ ਬਾਰਡਰ ਸਿਕਿਉਰਿਟੀ ਬਿੱਲ ਸੀਗਾ ਜੋ ਸੈਨੇਟਰ ਰਿਪਬਲਿਕਨ ਸੀਗੇ ਉਹਨਾਂ ਨੇ ਨਹੀਂ ਸਪੋਰਟ ਕੀਤਾ, ਇਸ ਕਰਕੇ ਉਹ ਬਿੱਲ ਅੱਗੇ ਨਹੀਂ ਵੱਧ ਸਕਿਆ। ਪਰ ਇਹਦੇ ਸੰਬੰਧ ਦੇ ਵਿੱਚ ਮਿਚ ਮਕੌਨਲ ਜੋ ਆ ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਆ ਵੀ ਹੁਣ ਬਾਰਡਰ ਵਾਲੇ ਇਸ਼ੂ ਤੋਂ ਬਿਨਾਂ ਜੇ ਆਪਾਂ ਯੂਕਰੇਨ, ਇਜ਼ਰਾਈਲ ਤੇ ਤਾਈਵਾਨ ਦੀ ਜਿਹੜੀ ਸਪੋਰਟ ਆ ਉਹਨੂੰ ਐਜ਼ ਅ ਸਪਲੀਮੈਂਟਲ ਬਿੱਲ ਲੈ ਕੇ ਆਈਏ ਤੇ ਉਹ ਪਾਸ ਹੋ ਸਕਦਾ ਹੈਗਾ ਆ। ਸੋ ਸੈਕੰਡ ਵਰਸ਼ਨ ਜੋ ਇਸ ਬਿੱਲ ਦਾ ਆ ਇਹਦੇ ਵਿੱਚ ਹੁਣ ਫੈਂਟਲਿਨ ਦਾ ਵੀ ਰੌਲਾ ਆ। ਫੈਂਟਲਿਨ ਟ੍ਰੈਫਿਕਿੰਗ ਇਹ ਵੀ ਇੱਕ ਬਾਰਡਰ ਇਲੀਗਲ ਇਮੀਗ੍ਰੇਸ਼ਨ ਤੋਂ ਬਾਅਦ ਫੈਂਟਲਿਨ ਨੰਬਰ 1 ਪ੍ਰੋਬਲਮ ਆ USA ਦੇ ਵਿੱਚ। ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਤੁਹਾਨੂੰ ਦੱਸਦੇ ਰਹੇ ਆ ਵੀ ਕਿਸ ਤਰ੍ਹਾਂ 1 ਲੱਖ ਤੋਂ ਵੱਧ ਲੋਕਾਂ ਦੀ ਫੈਂਟਲਿਨ ਖਾਣ ਦੇ ਨਾਲ USA ਦੇ ਵਿੱਚ ਮੌਤ ਹੋਈ ਆ ਪਿਛਲੇ ਸਾਲ ਦੇ ਵਿੱਚ। ਸੋ ਉਸ ਨੂੰ ਵੀ ਇਸ ਬਿੱਲ ਦੇ ਨਾਲ ਅਟੈਚ ਕੀਤਾ ਜਾ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਵੀ ਕਿੰਨੀ ਕੁ ਜਿਹੜੀ ਸਪੋਰਟ ਆ ਮਿਲ ਸਕਦੀ ਆ ਕਿਉਂਕਿ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਤਾਂ ਰਿਪਬਲਿਕਨ ਵੀ ਪੂਰੇ ਸਪੋਰਟ ਕਰਦੇ ਹੈਗੇ ਆ। ਯੂਕਰੇਨ ਦੇ ਸੰਬੰਧ ਦੇ ਵਿੱਚ ਰਿਪਬਲਿਕਨ ਉਲਟ ਆ। ਤਾਈਵਾਨ ਦੇ ਸੰਬੰਧ ਦੇ ਵਿੱਚ ਰਿਪਬਲਿਕਨ ਸਪੋਰਟ ਦੇ ਵਿੱਚ ਹੈਗੇ ਆ। ਸੋ ਇਹ ਸਿਚੁਏਸ਼ਨ ਕਾਫੀ ਕੰਪਲਿਕੇਟਡ ਬਣੀ ਹੋਈ ਹੈਗੀ ਆ। ਪਰ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਕਿਉਂਕਿ ਇਲੈਕਸ਼ਨ ਈਅਰ ਹੈਗਾ ਆ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਵੀ ਕੁਛ ਨਾ ਕੁਛ ਇਹ ਪਾਸ ਹੋਵੇ। ਈਵਨ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਬਾਰਡਰ ਦੇ ਉੱਤੋਂ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਆ ਉਹਦਾ ਮੇਨ ਕਾਰਨ ਡੋਨਲਡ ਟਰੰਪ ਹੋਣੀ ਆ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਬਿੱਲ ਨਹੀਂ ਪਾਸ ਕੀਤਾ। ਪਰ ਉਹ ਇਹ ਭੁੱਲ ਗਏ ਵੀ ਜਿਸ ਟਾਈਮ ਦੇ ਉੱਤੇ ਡੋਨਲਡ ਟਰੰਪ ਹੁਣੀ ਛੱਡ ਕੇ ਗਏ ਸੀ ਉਸ ਟਾਈਮ ਤੇ ਆਲਮੋਸਟ ਜ਼ੀਰੋ ਕ੍ਰਾਸਿੰਗ ਹੋ ਗਈ ਸੀ ਬਾਰਡਰ। ਜੀ ਬਿਲਕੁਲ, ਇਹਨਾਂ ਨੇ ਆਪ ਹੀ ਹਰਜੋਤ ਸਿੰਘ ਜੀ ਰਿਪਬਲਿਕਨਸ ਨੇ ਨੈਗੋਸ਼ੀਏਟ ਕੀਤਾ। ਬਾਈਪਾਰਟੀਜ਼ਨ ਸੀਗਾ। ਲੈਂਗਫੋਰਡ ਜਿਹੜੇ ਸੀਗੇ ਸੈਨੇਟਰ ਬਾਅਦ 'ਚ ਉਹਨਾਂ ਨੂੰ ਬੱਸ ਥੱਲੇ ਜਿਹੜਾ ਇਹਨਾਂ ਨੇ ਸਿੱਟ ਦਿੱਤਾ। ਕਹਿ ਸਕਦੇ ਹਾਂ ਮਿਚ ਮਕੌਨਲ ਤੇ ਜਿਹੜੇ ਟਰੰਪ ਹੁਣਾਂ ਦੇ ਸਾਥੀ, ਕਿਉਂਕਿ ਟਰੰਪ ਹੁਣੀ ਨਹੀਂ ਚਾਹੁੰਦੇ ਵੀ ਕੋਈ ਵੀ ਬਾਰਡਰ ਦੀ ਸਿਚੁਏਸ਼ਨ ਠੀਕ ਹੋਵੇ। ਇਹ ਜਿਹੜਾ ਦੋਸ਼ ਡੈਮੋਕ੍ਰੇਟਸ ਉਹਨਾਂ ਤੇ ਬਾਰ-ਬਾਰ ਲਾ ਰਹੇ ਆ। ਉਹ ਕਹਿੰਦੇ ਵੀ ਇਹ ਸਿਰਫ ਇੱਕ ਇਸ ਨੂੰ ਚੁਣਾਵੀ ਮੁੱਦਾ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦੇ ਆ। ਉਹ ਕੋਈ ਸੋਲਿਊਸ਼ਨ ਜਿਹੜਾ ਹੁੰਦਾ ਨਹੀਂ ਦੇਖਣਾ ਚਾਹੁੰਦੇ। ਕਹਿੰਦੇ ਵੀ ਜੇ ਸੋਲਿਊਸ਼ਨ ਆਉਂਦਾ ਆ ਤੇ ਉਹਨਾਂ ਨੂੰ ਵੋਟਾਂ ਜਿਹੜੀਆਂ ਇਸ ਮਾਮਲੇ ਦੇ ਉੱਤੇ ਨਹੀਂ ਪੈਣਗੀਆਂ ਤੇ ਉਹ ਚੀਜ਼ ਨਾ ਹੋਵੇ। ਬਾਈਡਨ ਹੁਣੀ ਇਸ ਨੂੰ ਕਰਨ ਦੇ ਲਈ ਕਾਹਲੇ ਵੀ ਹੈਗੇ ਆ ਪਰ ਆਪ ਹੀ ਨੈਗੋਸ਼ੀਏਟ ਕਰਕੇ ਆਪ ਹੀ ਬਾਅਦ 'ਚ ਹੱਥ ਪਿੱਛੇ ਖਿੱਚ ਲੈਣੇ। ਟਰੰਪ ਉਹਨਾਂ ਦੇ ਕਹਿਣ ਦੇ ਉੱਤੇ ਇਸ ਨੂੰ ਲੈ ਕੇ ਕਈ ਸਵਾਲ ਆ। ਕੱਲੀ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਹਾਊਸ ਦੇ ਵਿੱਚ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਰਿਪਬਲਿਕਨਸ ਦੇ ਦੁਆਰਾ, ਉਹ ਵੀ ਉਹਨਾਂ ਦੀ ਫੇਲ ਹੋ ਗਈ। ਉੱਧਰ ਇੰਪੀਚਮੈਂਟ ਦੀ ਟਰਾਈ ਹੋਈ ਸੀ, ਉਹ ਵੀ ਉਹਨਾਂ ਦੀ ਜਿਹੜੀ ਉਹ ਫੇਲ ਹੋਈ ਹੈਗੀ ਆ। ਸੋ ਇਸ ਮੌਕੇ ਕਾਂਗਰਸ ਦੇ ਵਿੱਚ ਹੋ ਕੁਛ ਨਹੀਂ ਰਿਹਾ, ਬਸ ਇੱਕ ਦੂਜੇ ਦੇ ਜਿਹੜੇ ਰੈਜ਼ੋਲੂਸ਼ਨ ਆ ਉਹਨੂੰ ਫੇਲ ਕਰਨ ਦੇ ਵਿੱਚ ਜਿਹੜਾ ਜ਼ੋਰ ਆ ਉਹ ਲੱਗ ਰਿਹਾ ਆ। ਆਮ ਲੋਕਾਂ ਦੇ ਲਈ ਕੀ ਕਰਨਾ ਆ, ਕੀ ਹੋਊਗਾ, ਕਿੱਥੇ ਉਹਨਾਂ ਨੂੰ ਰਾਹਤ ਮਿਲ ਸਕਦੀ ਆ, ਉਸ ਦੇ ਉੱਤੇ ਕਿਸੇ ਨੂੰ ਕੋਈ ਵਿਚਾਰ ਨਹੀਂ ਆ। ਹਰ ਇੱਕ ਜਣਾ ਆਪੋ ਆਪਣੀ ਜਿਹੜੀ ਸਿਆਸਤ ਆ ਉਹ ਚਮਕਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਦੋਨੋਂ ਜਾਣੇ ਆਪੋ ਆਪਣੇ ਕਹਿ ਲਓ ਵੀ ਇੱਕ ਦੂਜੇ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜਦੇ ਆ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਆ, ਇਹ ਨਹੀਂ ਕਰਨ ਦਿੰਦੇ, ਉਹ ਨਹੀਂ ਕਰਨ ਦਿੰਦੇ। ਪਰ ਮਿਲ ਕੇ ਜਿੱਥੇ ਕੋਈ ਕਰਨ ਦੀ ਗੱਲ ਆਉਂਦੀ ਆ ਉੱਥੇ ਵੀ ਇਵੈਂਚੁਅਲੀ ਕਿਤੇ ਨਾ ਕਿਤੇ ਹੱਥ ਜਿਹੜੇ ਉਹ ਪਿੱਛੇ ਇਹਨਾਂ ਦੇ ਖਿੱਚ ਹੋ ਜਾਂਦੇ ਆ। ਵੀ ਪਤਾ ਨਹੀਂ ਖੌਰੇ ਕੋਈ ਚੁਣਾਵੀ ਮੁੱਦੇ ਜਿਹੜੇ ਉਹ ਗੈਪ ਨਾ ਜਿਹੜੇ ਹੋ ਜਾਣ। ਸੋ ਦੇਖੋ ਕੀ ਹੁੰਦਾ ਆ ਇਸ ਸਾਲ ਦੇ ਵਿੱਚ। ਇਹ ਰੌਲਾ ਰੱਪਾ ਇਹਨਾਂ ਦਾ ਜਿਹੜਾ ਉਹ ਪਿਆ ਹੀ ਰਹਿਣਾ ਹੈ।